अजे तक सस्पेंशन का किसी को नहीं पता। क्यों नहीं पता? क्योंकि उन्होंने एक बंदे को बचाना सी, उस विच होया शमिंदर। शमिंदर ने आपे माफी मांग के कि मेरे को गलती हुई है, दारू पीती हुई खादी। मतलब दारू पी के पुलिस वाले हैवान बन जाएंगे और दारू पीन वाले नु रोकणगे या आपे पी के हैवान बन के उत्थे कुत्तियां जिहा बंदियां नु मारनगे। जड़ा बंदा कहंदा कि मैनू पता नहीं है अफसर है, मैनू वीडियो ते कह रहे मैनू पता नहीं सी अफसर है, ते मतलब सारी आम जनता नु कुट सकते हो, अफसर नु नहीं कुट सकते। अगर वो बंदा गोली खान ले बॉर्डर खड़ा हो सकता है, मैं भी इतने जस्टिस लिए खड़ी होंगी। जी जड़ा ढाबा वाला जिसने मनु पूरी इन्फॉर्मेशन दी थी, एक एक अफसर की पहचान कराई, वो खड़ा हो गया अज कहंदा होया कि मनु ते पता नहीं सिविल ड्रेस ते कुछ लोग की आए सीगे, और सिविल ड्रेस दे लोग की उसनु पहचान नहीं होए, कर्नल साहब ते उसका बेटा पहचान हो गया। कम से कम 50-60 कॉल मैं किते पुलिस वाले ने और साहब ने किते इन्हें फोन किते कि उन्होंने किसी ने साड़ी सुनवाई नहीं करी। पूरी रात मेरे हस्बैंड 6 बजे तक हाथ टूटे हुए हाथ लेके फिरते रहे। मैं यह कह रही हूँ सीबीआई ते जांच कर दे। अगर मेरा हस्बैंड और मेरा बेटा गलती मानिया गया, इन्हां नूं 19 सजा दी जाए, उस तो डबल सजा दी। वो बंदे गड्डियां लेके पूरे पटियाले फिर रहे हैं और असी जी धक्के खांदे फिरदे हां। ऐ साडे नाल जस्टिस हो रहा है। ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਕਿਉਂਕਿ ਜੋ ਪੰਜਾਬ ਸਰਕਾਰ ਦਾ ਰਵੱਈਆ ਚੱਲ ਰਿਹਾ ਹੈ ਤੇ ਪੰਜਾਬ ਪੁਲਿਸ ਦਾ ਰਵੱਈਆ ਚੱਲ ਰਿਹਾ ਹੈ, ਹੁਣ ਤਾਂ ਪੁਰਾਣਾ 85 ਦਾ ਦੌਰ ਯਾਦ ਆ ਗਿਆ ਜਦੋਂ ਅੱਤਵਾਦ ਦਾ ਸਮਾਂ ਹੁੰਦਾ ਸੀ। ਉਦੋਂ ਪੁਲਿਸ ਵਾਲੇ ਆਈ ਇਨਕਾਊਂਟਰ ਕਰਕੇ ਚਲੇ ਜਾਂਦੇ ਸੀ ਤਾਂ ਪਤਾ ਵੀ ਨਹੀਂ ਲੱਗਦਾ ਸੀਗਾ ਕਿ ਉਹਦਾ ਦੋਸ਼ ਕੀ ਸੀਗਾ। ਅਗਲੇ ਦਿਨ ਅਖਬਾਰਾਂ 'ਚ ਪਤਾ ਲੱਗਦਾ ਸੀ ਫਲਾਣੀ ਥਾਂ ਇਨਕਾਊਂਟਰ ਹੋ ਗਿਆ, ਫਲਾਣੇ ਇੰਸਪੈਕਟਰ ਨੂੰ ਡੀਐਸਪੀ ਪ੍ਰਮੋਟ ਕਰਤਾ। ਆ ਜਿਨ੍ਹਾਂ ਨੇ 12 ਦੇ 12 ਪੁਲਿਸ ਮੁਲਾਜ਼ਮਾਂ ਨੇ ਜੋ ਅਤਿਆਚਾਰ ਮੇਰੇ ਸਾਂਢੂ ਨਾਲ ਕੀਤਾ, ਜਿਵੇਂ ਕੁੱਟਮਾਰ ਕਰਕੇ ਉਹਨਾਂ ਨੂੰ ਛੱਡ ਕੇ ਗਏ ਨੇ, ਉਸ ਤੋਂ ਕੜੀ ਨਿੰਦਾ ਕਰਦਾ ਹੈ ਕਿ ਜਿਵੇਂ ਪੰਜਾਬ ਪੁਲਿਸ ਨੂੰ ਬਚਾਉਣ ਤੇ ਲੱਗੀ ਹੋਈ ਹੈ। ਅਸੀਂ ਸੜਕਾਂ 'ਤੇ ਫਿਰ ਰਹੇ ਹਾਂ ਤੇ ਡੀਜੀਪੀ ਸਾਹਿਬ, ਐਸਐਸਪੀ ਸਾਹਿਬ, ਮਨਦੀਪ ਸਿੱਧੂ ਜਿਹੜੇ ਇੰਨੇ ਨੇ ਕਰਜੇ ਮਾਰਦੇ ਨੇ ਕਿ ਅਸੀਂ ਪੰਜਾਬ ਪੁਲਿਸ ਦੇ ਵਧੀਆ ਅਫਸਰ ਹੈ। ਅੱਜ ਪਤਾ ਲੱਗਿਆ ਮੈਜਿਸਟ੍ਰੇਟ ਇਨਕੁਆਇਰੀ ਮਾਰ ਕਰਤੀ। ਮੈਜਿਸਟ੍ਰੇਟ ਇਨਕੁਆਇਰੀ ਚੋਂ ਕੀ ਨਿਕਲਣਾ? ਜੇ ਇਨਕੁਆਇਰੀ ਮਾਰ ਕਰੀਏ ਸੀਬੀਆਈ ਦੀ ਕਰਕੇ ਦਿਖਾਓ ਇਨਕੁਆਇਰੀ ਮਾਰ। ਅਸੀਂ ਮੰਗ ਕਰਦੇ ਹਾਂ ਕਿ ਇਹ ਮੰਗ ਜੇ ਪੰਜਾਬ ਪੁਲਿਸ ਇੰਨੀ ਸੱਚੀ ਹੈ, ਭਗਵੰਤ ਮਾਨ ਇਹਨਾਂ ਸੱਚਾ ਹੈ ਤਾਂ ਸੀਬੀਆਈ ਇਨਕੁਆਇਰੀ ਕਰੇ ਸਾਡੀ। ਜੇ ਦੋਸ਼ੀ ਅਸੀਂ ਹੋਵਾਂਗੇ ਕਰਨਲ ਸਾਹਿਬ ਨੂੰ ਸਜ਼ਾ ਮਿਲੂਗੀ, ਮੇਰੇ ਭਤੀਜੇ ਨੂੰ ਮਿਲੂਗੀ। ਜੇ ਪੰਜਾਬ ਪੁਲਿਸ ਦੋਸ਼ੀ ਹੋਊਗੀ ਤਾਂ ਪੰਜਾਬ ਪੁਲਿਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਇੱਕ ਚੀਜ਼ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਤੁਹਾਨੂੰ, ਪੰਜਾਬ 'ਚ ਇਹੋ ਜਿਹਾ ਲੈਸਨ ਦੇ ਕੇ ਜਾਵਾਂਗੇ ਕਿ ਪੰਜਾਬ ਕਿਸੇ ਨਾਲ ਅਤਿਆਚਾਰ ਨਹੀਂ ਹੋਊਗਾ। ਇਸ ਤੋਂ ਬਾਅਦ ਜਿਹੜੇ ਵੱਡੇ ਤੋਂ ਵੱਡਾ ਪੁਲਿਸ ਅਫਸਰ ਵੀ ਹੋਊਗਾ ਉਹਨੂੰ ਸਜ਼ਾ ਮਿਲੂਗੀ। ਹੁਣ ਗਵਰਨਰ ਸਾਹਿਬ ਨੇ ਪੂਰਾ ਆਸ਼ਵਾਸਨ ਦਿੱਤਾ ਸਾਨੂੰ ਕਿ ਜੇ ਐਫਆਈਆਰ ਨਾ ਹੋਈ, ਉਹਨਾਂ ਨੇ ਕਿਹਾ ਕਿ ਐਫਆਈਆਰ ਨਾ ਹੋਈ ਕੱਲ ਤੱਕ ਮੇਰੇ ਕੋਲ ਦੁਬਾਰਾ ਆ ਕੇ ਜਾਇਓ। ਕੱਲ ਨੂੰ 3 ਵਜੇ ਪ੍ਰੈਸ ਕਲੱਬ ਚੰਡੀਗੜ੍ਹ ਅਸੀਂ ਪ੍ਰੈਸ ਕਾਨਫਰੰਸ ਰੱਖਾਂਗੇ। ਜਿਹੜੇ ਵੀਡੀਓਜ਼ ਜਿਵੇਂ ਕੁੱਟਮਾਰ ਕੀਤੀ ਗਈ ਹੈ, ਜਿਨ੍ਹਾਂ ਲੋਕਾਂ ਨੇ ਦੋਸ਼ੀਆਂ ਨੇ ਕਨਫੈਸ਼ਨ ਮੰਨੇ ਨੇ ਕਿ ਅਸੀਂ ਕੁੱਟਿਆ, ਮਾਫੀ ਮੰਗੀ ਹੈ, ਉਹ ਸਾਰੇ ਜਨਤਕ ਕਰਾਂਗੇ। ਪੰਜਾਬ ਪੁਲਿਸ ਦਾ ਜਲੂਸ ਕੱਢ ਕੇ ਰੱਖ ਦੇਣਾ। ਮੈਂ ਅਗਲਾ ਸਟੈਪ ਹੋਊਗਾ ਅਸੀਂ 3 ਵਜੇ ਮੀਡੀਆ ਦੇ ਪ੍ਰੈਸ ਕਲੱਬ ਰੱਖਾਂਗੇ। ਪ੍ਰੈਸ ਸਾਰੀਆਂ ਵੱਡੀ ਸਕਰੀਨ ਤੇ ਦਿਖਾਊਂਗਾ ਕਿਵੇਂ ਕੁੱਟਮਾਰ ਕੀਤੀ, ਕਿਵੇਂ ਪੁਲਿਸ ਅਫਸਰ ਇਹਨਾਂ ਦੇ ਹੱਥ ਜੋੜ ਕੇ ਮਾਫੀ ਮੰਗ ਰਹੇ ਹਨ। ਤੇ ਹੁਣ ਡੀਜੀਪੀ ਸਾਹਿਬ ਜਿਹੜੇ ਆਪਣੇ ਡੀਜੀਪੀ ਸਾਹਿਬ ਉਹ ਕਹਿੰਦੇ ਨੇ ਕਿ ਮੈਜਿਸਟ੍ਰੇਟ ਇਨਕੁਆਇਰੀ ਮਾਰ ਕਰਤੀ। ਮੈਜਿਸਟ੍ਰੇਟ ਇਨਕੁਆਇਰੀ ਕੀ ਹੁੰਦਾ? ਗਵਰਨਰ ਸਾਹਿਬ ਨੇ ਕਿਹਾ ਤੁਹਾਡਾ ਐਫਆਈਆਰ ਤੁਹਾਡੇ ਨਾਮ ਤੋਂ ਹੋਣ, ਤੁਹਾਡਾ ਰਾਈਟ ਹੈ, ਤੁਹਾਡੇ ਨਾਮ ਤੋਂ ਐਫਆਈਆਰ ਹੋਣੀ ਚਾਹੀਦੀ ਹੈ। ਔਰ 12 ਦੇ 12 ਬੰਦੇ ਜਿਹੜੇ ਦੋਸ਼ੀ ਹਨ, ਜਿਹੜੇ ਹੈ ਉਹਨਾਂ ਦਾ ਨਾਮ ਹੋਣਾ ਚਾਹੀਦਾ ਹੈ। ਕੱਲ 3 ਵਜੇ ਤੱਕ ਨਹੀਂ, 3 ਵਜੇ ਮੈਂ ਪ੍ਰੈਸ ਕਾਨਫਰੰਸ ਰੱਖੀ ਹੈ ਪ੍ਰੈਸ ਕਲੱਬ ਚੰਡੀਗੜ੍ਹ 'ਚ। ਉੱਥੇ ਸਾਰੇ ਸਬੂਤ ਮੈਂ ਜਨਤਕ ਕਰਨ ਲੱਗਿਆ। ਕੱਲ ਤੁਹਾਨੂੰ ਸਾਰਿਆਂ ਨੂੰ ਅਸੀਂ A to Z ਵੀਡੀਓ, ਮਾਫੀ ਦੀ ਵੀਡੀਓ, ਇਹ ਚਾਰੋਂ ਅਫਸਰ ਦੀ ਮਾਫੀਆਂ ਦੀ ਵੀਡੀਓ ਔਰ ਸਾਰਾ ਕੁਝ ਕੱਲ ਤੁਹਾਨੂੰ ਮੈਂ ਫੋਟੋ ਸਭ ਕੁਝ ਦੇ ਦਾਂਗੀ ਮੀਡੀਆ ਨੂੰ। क्योंकि हुण इन्होंने अर्थी कर दी थी। 10 दिन हो गए मेरे हस्बैंड हाथ टुटे हुए, उन्होंने मैं गवर्नर साहब को मिलान लिया जिन्होंने 3 हफ्ते का बैड रेस्ट मिले, उन्होंने मैं बिठा के एक जगह तो दूसरी जगह तरीका। एसएसपी साहब ने मेरे नाल इन्ना धोखा किया कि जिहड़ी सस्पेंशन है अज तक किसी को नहीं पता कि सस्पेंशन किस दी हुई है। तुहानू किसी को पता है? सस्पेंशन के नाम दस्यो, टिलचा में दस दिया, मैनू पता लग गया किस किस दी सस्पेंशन हुई है। एसएसपी साहब ने शमिंदर सिंह जिहड़ा एसएचओ है उन्हां दा राइट हैंड मैन, उसका सस्पेंशन कढ़िया ही नहीं है। और
उन्होंने मेरे को वीडियो प्रूफ है, शमिंदर सिंह ने मेरे को हाथ जोड़ के माफी मंगी है कि मैं कुटिया सी मगर बाद विच मैं बचाने की कोशिश कर रहा सीगा। और मैं जदों बचाने की कोशिश कर रहा सी उस तो बाद इन्होंने इन्नी खाधी पीती हो गया, मैडम इन्हों मैनू माफ कर दो। मेरे को शमिंदर की रिकॉर्डिंग भी हैगी है कि जिस विच वो माफी मांग रहा है, उन्होंने वीडियोस हैगियां पूरी, सारे एक अफसर, चारों अफसर, भोपा राय, हरजिंदर ढिल्लों, रोनी सिंह और शमिंदर, चारों का नाम FIR पाया जाए। बाकी मैंने सस्पेंशन जड़ी है 12 बंदियां दी उन्होंने की है। मैं तुहानू ये दस दिंदी हां 3 ऑफिसर है, इंस्पेक्टर कांस्टेबल है 4, हेड कांस्टेबल है 3, ASI LR कुछ होंदे ने वो है 2 कांस्टेबल। मैं इन्हां दे नाम जूनियर बंदियां दे नहीं लेना चाहती उन्हें, मगर मेरी मांग है वे SSP साहब अजय भी ए खाली मेरा मुद्दा नहीं है, आज ए कोई पॉलिटिकल मुद्दा नहीं है, ए इत्थे खड़े न क्योंकि मेरे सिस्टर दे हस्बैंड हैं। इत्थे एक बार इन्होंने किथे तानू मीडिया ते बोलिया कि मैं BJP हां, कदे नहीं बोलिया। इन्होंने क्या मेरे सांडू नाल हुई है, ही इज स्टैंडिंग हियर एज अ फैमिली मेंबर और तुसी सारे भी मेरे फैमिली मेंबर हो। ए पूरा पंजाब आज खड़ा है, मैनू इन्ने दूरों दूरों फोन कर रहे लोग कि उन्होंने मैनू एक रोनी सिंह दी FIR चली है जिथे एक औरत को उसने बुरी तरह कुटिया, थप्पड़ मारे और उन्होंने सारा कॉम्प्रोमाइज खत्म। उन्होंने हाई कोर्ट ते की हुई है, वो कापियां भी तानू दांगी मैं। उन्होंने अगेंस्ट इन्ने केस चल रहे हैं, फिर भी साड़ी सरकार साड़ी अपने SSP पुलिस स्टेशन पटियाला उन्होंने इन्नी शर्म नहीं है कि अपने 4 बंदियां दे नाम दसन। अजे तक सस्पेंशन दा किसी को नहीं पता। क्यों नहीं पता? क्योंकि उन्होंने एक बंदे नु बचाना सी, उस विच होया शमिंदर नु बचाने दी वजह नाल मैं तो फिर भी सोचती सी क्योंकि मैं इन्ना उसके बारे माड़ा नहीं सुनिया सीगा, मगर शमिंदर ने आपे माफी मांग के कि मेरे को गलती हुई है, दारू पीती होए खादी, मतलब दारू पी के पुलिस वाले हैवान बन जाएंगे और दारू पीन वाले नु रोकणगे या आपे पी के हैवान बन के उत्थे कुत्तियां जिया बंदियां नु मारनगे। उन्हां दे दिल ते कोई उन्हां नु दर्द नहीं है। और जड़ा बंदा कहंदा कि मैनू पता नहीं है अफसर है, मैनू वीडियो ते कह रहे मैनू पता नहीं सी अफसर है, ते मतलब सारी आम जनता नु कुट सकदे हो, अफसर नु नहीं कुट सकदे। आज मैं ते खड़ी हो रही हां क्योंकि मेरे हस्बैंड एक सर्विंग कर्नल है, ठीक है, मैं पीछे पे मैं हार मन के नहीं, मैं एक फौजी दी बीवी हूं। मेरा हस्बैंड अगर ताडे बॉर्डर खड़ा है और गोली खान तो डर के पीछे आ जाए तो उग्रवादी सारे अपने इंडिया पहुंच जाएंगे। अगर वो बंदा गोली खान ले बॉर्डर खड़ा हो सकता है, मैं भी इतने जस्टिस ले खड़ी होंगी लास्ट ब्रेक तक। मैनू सारे पटियाला वासी सारे पंजाब नु मेरे वालों विनती है, ए फौजी नु कुटन दा मामला नहीं है, एक सारे एक अपना नागरिक दा मामला है। और साडे पंजाब आप 22 तारीख 10 बजे DC ऑफिस के सामने मोर्चा रखे है, पीसफुल मोर्चा, जिस विच असीं DC साहब को और SSP साहब को अपनी मांगा रखी हैं। FIR होए, मेरे हस्बैंड की स्टेटमेंट ते उन्हां दा राइट है। आज गवर्नर साहब ने मैनू कहा ओ ताड़ा राइट है कि ताड़े नाम ते FIR होए और 12 दे 12 बंदियां दा नाम उस विच चढ़े। उस 12 बंदे दे नाम दे विच शमिंदर सिंह SHO जो उसका नाम नहीं पाया वो पाया जाए और उस तो बाद कार्रवाई की जाए। और मैं इत्थे खड़ी हां, अगर मैं अपने हस्बैंड अपनी फैमिली लिए खड़ी हां ना, अगर कल किते मेरे हस्बैंड और मेरा बेटा गिल्टी पाए जान तो उन्होंने भी उन्नी ही सजा मिलेगा जो उन्होंने जी बिल्कुल, क्योंकि जी डिस्ट्रिक्ट मैजिस्ट्रेट करेगा ताकि वो ते सारा जी अपने उयो पंजाब उयो SSP उन्होंने दे फ्रेंड है सारे वो ते फिर मैनिपुलेट हो जाएगी जी। जड़ा ढाबा वाला जिसने मनु पूरी इन्फॉर्मेशन दी, एक अफसर की पहचान कराई, वो खड़ा हो गया अज कहंदा होया कि मनु ते पता नहीं सिविल ड्रेस ते कुछ लोग की आए सीगे और सिविल ड्रेस दे लोग की उसको पहचान नहीं होए। कर्नल साहब ते उसका बेटा पहचान हो गया। मेडिकल रिपोर्ट्स असी कलेक्ट कर लीतियां गई हैं, उसको भी कल मीडिया ते देंगे। उसमें क्लियर लिखा होया है कि देयर वाज नो इन्फ्लुएंस ऑफ अल्कोहल। उस तो बाद किदा उस ढाबे वाले ने बोलिया उसके ऊपर भी केस होना चाहिए कि झूठी गवाही देंदा और झूठी कानूनी अदा करदा। ਸੀਗਾ ਕਿ ਜਿਸ ਤਰੀਕੇ ਨਾਲ ਤੁਹਾਨੂੰ ਸੋਸ਼ਲ ਮੀਡੀਆ ਤੇ ਕੁਝ ਸਵਾਲ ਹੋ ਰਹੇ, ਤੁਹਾਡੇ ਤੇ ਸਵਾਲ ਹੋ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ, ਉਹਨਾਂ ਦਾ ਕਹਿਣਾ ਸੀਗਾ ਕਿ ਸਾਡਾ ਕੰਮ ਹੈ ਕਾਨੂੰਨ ਵਿਵਸਥਾ ਨੂੰ ਠੀਕ ਕਰਨਾ, ਅਗਰ ਜੇ ਕੋਈ ਉਸ ਤਰੀਕੇ ਨਾਲ ਕਿਸੇ ਤਰੀਕੇ ਨਾਲ ਬੋਲਦਾ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ। ਉਹਨਾਂ ਨੂੰ ਕਿੱਦਾਂ ਫਰਕ ਪਏਗਾ ਜਦੋਂ ਮੈਂ ਪੂਰੀ ਰਾਤ ਮੈਂ ਤੁਹਾਨੂੰ ਕੱਲ ਮੀਡੀਆ ਨੂੰ ਦਾਂਗੀ ਕਿ ਪੂਰੀ ਰਾਤ ਮੈਂ ਕਿੰਨੇ ਕਾਲ ਕੀਤੇ ਨੇ SSP ਨਾਨਕ और पुलिस वालियां ਨੂੰ। मेरे को कॉपीज एंड कल मीडिया ते आप 3 बजे सारे नु दांगे कॉल रिकॉर्ड्स की कंप्लीट
कम से कम 50-60 कॉल मैं किते पुलिस वाले नु और साहब ने किते इन्ने फोन किते कि उन्होंने किसी ने साड़ी सुनवाई नहीं करी। पूरी रात मेरे हस्बैंड 6 बजे तक हाथ टूटे हुए हाथ लेके फिरते रहे। ਕਿਹਾ ਕਿ ਜਿਹੜੇ ਉਹਨਾਂ ਨੇ ਨਾਮ ਦਿੱਤੇ ਸੀ ਪਰਿਵਾਰ ਦੇ ਅਸੀਂ ਕਾਫੀ ਕਰ जी नहीं, उस तो बाद जिदा नाम दिते सी सानू 3 बंदियां दे नाम पता पहचान हो गई सी। चौथे बंदे दी सानू पहचान अदू होई जदू शमिंदर मेरे कोलों माफी कॉम्प्रोमाइज करन लई आया कि तुसी भैन जी मैं हाथ जोड़दा कि तुसी कॉम्प्रोमाइज कर लो नहीं तो साडे लिए प्रॉब्लम हो जाएगी। अदू मेरे बेटे ने हॉस्पिटल ते उसनु पहचानिया और मैनू क्या बे ममा ए बंदा भी सी जिसने मैनू मारिया सी। उस तो बाद मैं जाके एसएसपी साहब नु रिपोर्ट किया कि एसएसपी साहब इस विच शमिंदर भी सी मगर एसएसपी साहब दा ब्लू वाइट मैन है इस करके उसका कोई कार्रवाई नहीं हुई, उसका नाम नहीं पाया। ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ। ਤੁਸੀਂ ਕਹਿੰਦੇ ਐਸਐਸਪੀ ਸਾਹਿਬ ਨਾਨਕ ਸਿੰਘ ਦੀ ਗੱਲ ਕਰਦੇ ਹੋ, ਐਸਐਸਪੀ ਨਾਨਕ ਸਿੰਘ ਦੀ ਗੱਲ ਕਰਦੇ ਹੋ ਤੁਸੀਂ। ਕੰਪਲੇਨੈਂਟ ਅਸੀਂ ਹੈ, ਐਫਆਈਆਰ ਹੋ ਰਹੀ ਹੈ ਢਾਬਾ ਮਾਲਕ ਵੱਲੋਂ। ਕੱਲ ਨੂੰ ਟੁੱਟੇ ਮੇਰੇ ਪਤੀ ਦੇ ਤੇ ਬੱਚੇ ਦੇ ਪੀੜਤ ਅਸੀਂ ਹੈ, ਕੰਪਲੇਂਟ ਹੋ ਰਹੀ ਹੈ ਇਹਨਾਂ ਵੱਲੋਂ। ਕੱਲ ਨੂੰ 45 ਦਿਨ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਮੈਨੇਜ ਹੋ ਜਾਣੀ ਹੈ ਤਾਂ ਇਹਨਾਂ ਨੇ ਕੰਪਲੇਂਟ ਵਾਪਸ ਲੈਣੀ ਹੈ, ਸਮਝੌਤਾ ਕਰ ਲੈਣਾ। ਅਸੀਂ ਕਿੱਥੇ ਹਾਂ? ਅਸੀਂ ਕਿੱਥੇ ਹਾਂ? ਜੇ ਅੱਜ ਜਨਤਾ ਨੂੰ ਕੁੱਟਿਆ ਉਹ ਜਨਤਾ ਦਾ ਕੋਈ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ। ਤੁਸੀਂ ਸਮਝਦਾਰ ਹੋ, ਪੁਰਾਣੇ ਪੱਤਰਕਾਰ ਹੋ, ਕੰਪਲੇਂਟ ਸਾਡੇ ਵੱਲੋਂ ਹੋਣੀ ਚਾਹੀਦੀ ਹੈ, ਐਫਆਈਆਰ ਸਾਡੇ ਵੱਲੋਂ ਹੋਣੀ ਚਾਹੀਦੀ ਹੈ। ਝਗੜਾ ਸਾਡਾ, ਐਫਆਈਆਰ ਤੁਹਾਡੇ ਨਾਮ ਤੋਂ। ਤੁਸੀਂ ਕੱਲ ਨੂੰ ਸਮਝੌਤਾ ਕਰ ਦੋਗੇ, ਇਸ ਤਰ੍ਹਾਂ ਹਵਾ 'ਚ ਲਟਕ ਕੇ। ਮੈਡਮ ਨਾਨਕ ਸਿੰਘ ਹੋਰਾਂ ਨੇ ਤਾਂ ਪਬਲਿਕਲੀ ਕੀਤੀ ਹੈ, ਰਿਕੁਐਸਟ ਕੀਤੀ ਹੈ, ਕਹਿੰਦੇ ਕਿ ਵੀ ਧਰਨਾ ਨਾ ਲਾਓ, ਜੇ ਕੋਈ ਗੱਲਬਾਤ ਹੈ ਕਿ ਸਾਡੇ ਕੋਲ ਆਣ ਅਸੀਂ ਹੱਲ ਕਰਾਂਗੇ। ਅਸੀਂ ਬਾਈ ਇੰਨੀ ਬਾਰ ਨਾਨਕ ਸਿੰਘ ਸਾਹਿਬ ਨੂੰ ਮੈਂ ਫੋਨ ਰਿਕਾਰਡਿੰਗ ਤੁਹਾਨੂੰ ਮੈਂ ਦਿਖਾਉਂਗੀ ਕਿ ਮੈਂ ਕਿੰਨੇ ਕਾਲ ਕੀਤੇ ਨੇ, ਉਹਨਾਂ ਨੇ ਮੇਰਾ ਕਾਲ ਨਹੀਂ ਚੱਕਿਆ। ਮੈਂ ਉਹਨਾਂ ਨੂੰ ਐਪਲੀਕੇਸ਼ਨ ਪਾਈ, ਮੈਂ ਉਹਨਾਂ ਕੋਲ ਕਿਉਂ ਜਾਵਾਂ ਜਦੋਂ ਮੈਨੂੰ ਅੱਜ ਉਹਨਾਂ ਤੋਂ ਸੀਨੀਅਰ ਅਫਸਰ ਨੂੰ ਕੁੱਟਿਆ। ਉਹਨਾਂ ਨੂੰ 48 ਆਵਰਸ ਬਾਅਦ ਆ ਕੇ ਉਹਨਾਂ ਨੇ ਦੇਖਿਆ। ਅੱਜ ਨਾਨਕ ਸਾਹਿਬ ਨੂੰ ਕਹਿ ਰਹੇ ਕਿ ਮੇਰੇ ਕੋਲ ਆਣ, ਕਿਉਂ ਤਾਂ ਉਹਨਾਂ ਕੋਲ ਆਣ। ਨਾਨਕ ਸਾਹਿਬ ਨੇ ਕਿੰਨੀ ਵਾਰ ਮੈਨੂੰ ਫੋਨ ਕਰਕੇ ਕਹਿ ਦਿੱਤਾ ਕਿ ਮੈਡਮ ਤੁਹਾਡੇ ਹਸਬੈਂਡ ਦੇ ਨਾਮ। ਮੈਂ ਕਿਹਾ ਨਾਨਕ ਸਾਹਿਬ ਤੁਸੀਂ ਇੱਥੇ ਐਸਐਸਪੀ ਤੁਸੀਂ ਸਸਪੈਂਸ਼ਨ ਦੇ ਨਾਮ ਕਿਉਂ ਨਹੀਂ ਪਾਏ? ਉਹ ਸਾਨੂੰ ਅੱਜ ਤੱਕ ਕਾਪੀ ਨਹੀਂ ਮਿਲੀ ਹੈ ਤੇ ਸਾਨੂੰ ਨਾਮ ਪਤਾ ਲੱਗ ਗਏ। ਮੈਨੂੰ ਤੇ ਅੱਜ ਪਤਾ ਲੱਗਿਆ ਸਵੇਰੇ ਕਿ ਸ਼ਮਿੰਦਰ ਦਾ ਨਾਮ ਹੀ ਨਹੀਂ ਹੈ ਜਿਸਨੇ ਬੰਦੇ ਨੇ ਕੁੱਟਿਆ। ਕਿਸ ਨੂੰ ਬਚਾਓਗੇ? ਮੈਨੂੰ ਇਹ ਦੱਸੋ। ਤੁਸੀਂ ਸਾਰੇ ਇਹ ਕੁਐਸਚਨ ਕਿਉਂ ਨਹੀਂ ਕਰਦੇ ਕਿ ਅਜੇ ਤੱਕ ਪੁਲਿਸ ਅਧਿਕਾਰੀਆਂ ਨੇ क्यों नहीं एसएचओ चारों एसएचओ ਦਾ ਨਾਮ ਦੱਸਿਆ ਗਿਆ? ਇਹ ਪੁੱਛੋ। ਪੰਜਾਬ ਸਰਕਾਰ ਨੇ ਹੁਣ ਇੱਕ ਆਈਐਸ ਅਧਿਕਾਰੀ ਨੂੰ ਜਾਂਚ ਦਿੱਤੀ ਹੈ, ਕਿਹਾ 3 ਹਫ਼ਤਾ ਵਿੱਚ मेरी गल सुनो। आईएएस अधिकारी एसएसपी साहब भी आईएएस अधिकारी है, सारे आईपीएस है, आईपीएस है, आईएएस अधिकारी सानू सीबीआई ते कर देन। मैं ये कह रही हूं सीबीआई ते जांच कर देन। अगर मेरा हस्बैंड और मेरा बेटा गलती मन्या गया ਇਹਨਾਂ ਨੂੰ 19 ਸਜ਼ਾ ਦੀ ਦੇ ਉਸ ਤੋਂ ਡਬਲ ਸਜ਼ਾ ਦਿੱਤੀ ਜਾਏ। ਇਹ ਮੇਰਾ ਜ਼ੁਬਾਨ ਹੈਗਾ, ਉਸ ਤੋਂ ਡਬਲ ਸਜ਼ਾ ਦਿੱਤੀ ਜਾਏ। ਇੱਕ ਚੀਜ਼ ਮੈਂ ਕਹਿ ਕੇ ਜਾਣਾ ਚਾਹੁੰਦਾ ਹਾਂ, ਮੇਰੀ ਬੇਨਤੀ ਡੀਜੀਪੀ ਸਾਹਿਬ ਨੂੰ ਵੀ ਹੈ, ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਹੈਗੀ ਹੈ। ਤੁਸੀਂ ਮੈਜਿਸਟ੍ਰੇਟ ਇਨਕੁਆਇਰੀ ਦਾ ਬੜੀ ਮਾਰ ਕਰਨੀ ਜਾਣਦੇ ਹੋ, ਜੇ ਦਮ ਰੱਖਦੇ ਹੋ ਨਾ ਸੀਬੀਆਈ ਇਨਕੁਆਇਰੀ ਮਾਰ ਕਰੋ, ਪਤਾ ਲੱਗ ਜੂਗਾ ਦੋਸ਼ੀ ਅਸੀਂ ਹਾਂ ਜਾਂ ਉਹ ਹੈ। 22 ਤਰੀਕ ਤੇ ਲੋਕਾਂ ਨੂੰ ਪੀਸਫੁਲ ਮੋਰਚੇ ਲਈ ਲੋਕੀ ਇੰਨੇ ਦੂਰੋਂ ਆ ਰਹੇ थे। आज एसएसपी साहब बोलन लगे कि मेरे को लाके मिलन। एसएसपी साहब ਨੂੰ बोलो मोर्चा रोकना है। चारों ਬੰਦਿਆਂ ਦਾ ਨਾਮ 12 ਬੰਦੇ ਪਾ ਕੇ एफआईआर ਕਰਨ। एफआईआर ਕਰਕੇ ਜਿੰਨੇ ਆਫਸਰਸ ਹੈਗੇ ਜਿਨ੍ਹਾਂ ਦੇ ਨਾਮ ਲਿੱਤੇ ਗਏ, 4 ਤੇ ਅਸੀਂ ਪਛਾਣ ਕੀਤੇ ਹੋਏ, 5 ਜਾਣੇ ਤੇ ਅਸੀਂ ਪਛਾਣ ਕੀਤੇ ਹੋਏ, ਉਹਨਾਂ ਦਾ ਨਾਮ ਪਾ ਕੇ एफआईआर ਕਰਨ। ਆ ਸਾਨੂੰ ਕੋਈ ਮੋਰਚੇ ਦੀ ਲੋੜ ਨਹੀਂ ਹੈ, ਸਾਨੂੰ ਜਸਟਿਸ ਗਵਰਨਮੈਂਟ ਤੋਂ ਜ਼ਰੂਰਤ ਹੈ। ਠੀਕ ਹੈ। 4 ऑफिसर एसएचओ हरजिंदर ढिल्लों, गोपा राय, रोनी सिंह, समिंदर सिंह, इन्हां दे चारों दा नाम एफआईआर पाया जाए। मेरे हस्बैंड की स्टेटमेंट के ऊपर कार्रवाई की जाए, एफआईआर की जाए और ਅਰੈਸਟ ਕਰੋ जड़ी उन्हां नु अरेस्ट किया जाए। ओ बंदे गड्डियां लेके पूरे पटियाले फिर रहे हैं और ਅਸੀਂ ਜੀ ਧੱਕੇ ਖਾਂਦੇ ਫਿਰਦੇ ਆ। ਇਹ ਸਾਡੇ ਨਾਲ ਜਸਟਿਸ ਹੋ ਰਿਹਾ। जी आर्मी अपना काम कर रही है, आर्मी ने भी प्रेशर पाया हुआ है। आई एम प्राउड टू बी इंडियन आर्मी ऑफिसर्स वाइफ। माय आर्मी इज स्टैंडिंग विद मी। सारे वेटरन पूरा पंजाब में आर्मी का एक यूनिफॉर्म है। पहले मैं एक इंसान हाँ, मेरी इंसानियत पहले। मैं एक माँ दी माँ नू की फर्क देखा होगा और बेटे ते की बीतेगी। कल पंजाब के सारे बेटे उसके बाहर चले जाएंगे क्योंकि कहते कि सानू जस्टिस नहीं मिल रहा। आज मैं जस्टिस जाऊंगी ना, आज मेरे लिए नहीं है, पूरे पंजाब लिए जस्टिस होएगा। एंड मेरे लिए कोई पॉलिटिकल मुद्दा नहीं है। कल मोर्चे में रिक्वेस्ट करांगी जिन्होंने सानू ज्वाइन करना है वो एज अ इंडिविजुअल एक पंजाब के नागरिक होकर साडे नाल जुड़ियो, ना कि कोई पॉलिटिकल। मैनू कोई पॉलिटिकल बंदा नहीं चाहिए। ए मेरे पंजाब दा मामला है,
ਮੈਨੂੰ ਪੰਜਾਬ ਤੇ ਨਿਆਂ ਚਾਹੀਦਾ, ਨਾ ਕਿ ਪੋਲੀਟੀਕਲੀ।